ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਪਹਿਲੇ ਸੈਗਮੈਂਟ ਦੇ ਵਿੱਚ ਪਹਿਲਾ ਅਹਿਮ ਇਸ਼ੂ ਇਹ ਸੀ ਕਿ ਨਨਕਾਣਾ ਸਾਹਿਬ ਦੇ ਮੁੱਦੇ ਤੇ ਅਜਮੇਰ ਸ਼ਰੀਫ ਦਰਗਾਹ ਦਾ ਫਰਮਾਨ। ਸੋ ਇਸ ਉਪਰ ਸਾਹਮਣੇ ਆਪਣੇ ਬਹੁਤ ਹੀ ਵਧੀਆ ਵਿਚਾਰ ਤੁਹਾਡੇ ਨਾਲ ਸਾਂਝੇ ਕੀਤੇ ਨੇ। ਆਈ ਹੋਪ ਤੁਹਾਨੂੰ ਸਾਰਿਆਂ ਨੂੰ ਪਸੰਦ ਆਏ ਹੋਣਗੇ। ਹੁਣ ਜੋ ਅੱਜ ਦਾ ਦੂਸਰਾ ਅਹਿਮ ਇਸ਼ੂ ਹੈ ਉਸ ਬਾਰੇ ਆਪਾਂ ਡਾਕਟਰ ਸਾਹਿਬ ਕੋਲੋਂ ਉਹਨਾਂ ਦੇ ਵਿਚਾਰ ਸੁਣਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਲਈ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? देखो कल के प्रोग्राम च साडे कुछ दर्शकों ने मैसेज लिखे कि असी ईरान अमरीका और जिहड़ा टिट फॉर टैट इन्होंने जिहड़ा वो सुलेमानी नूं मारिया और उन्होंने वापसी मिसाइलों दागियां भी इसका जिक्र तो किया है, पर उन्होंने ये कहा कि भी 176 जिहड़े पैसेंजर मारे गए यूक्रेनियन एयरलाइन का जहाज़ जिहड़ा कि तेहरान तो ਜਿਹੜਾ ਉਹ ਉੜਿਆ ਔਰ ਜ਼ਾਹਰ ਹੈ ਉਹਦੇ ਵਿੱਚ ਬਹੁਤੇ ਪੈਸੇਂਜਰ ਉਹ ਅਲਟੀਮੇਟਲੀ ਉਹਦੀ ਡੈਸਟੀਨੇਸ਼ਨ ਕਨੈਕਟਿੰਗ ਫਲਾਈਟ ਤੋਂ ਬਾਅਦ ਯੂਕਰੇਨ ਚੋਂ ਟੋਰਾਂਟੋ ਸੀ। ਔਰ ਇਸੇ ਲਈ ਵੱਡੀ ਗਿਣਤੀ ਦੇ ਵਿੱਚ ਜਿੱਥੇ ਮਰਨ ਵਾਲੇ ਇਰਾਨੀ ਨੇ ਸਿਟੀਜ਼ਨ, ਪਰ ਜਿਹੜੇ 70 ਤੋਂ ਜ਼ਿਆਦਾ ਕੈਨੇਡੀਅਨ ਵੀ ਮਰੇ ਉਹ ਵੀ ਇਰਾਨੀਅਨ ਮੂਲ ਦੇ ਨੇ। ਔਰ ਉਹਨਾਂ ਦੇ ਵਿੱਚ ਐਡਮਿੰਟਨ ਐਲਬਰਟਾ ਦੀ ਜਿਹੜੀ ਰਾਜਧਾਨੀ ਹੈ ਉੱਥੋਂ ਦੀ ਇੱਕ ਫੈਮਿਲੀ ਜਿਨ੍ਹਾਂ ਦਾ ਵਿਆਹ 3-4 ਦਿਨ ਪਹਿਲਾਂ ਹੋਇਆ, ਉਹ ਇੱਕੋ ਹੀ ਸ਼ਹਿਰ ਦੇ ਜਿਹੜੇ ਨੇ 30 ਜਿਹੜੇ ਨੇ ਬੰਦੇ ਨੇ ਐਡਮਿੰਟਨ ਦੇ। ਔਰ ਪੂਰੀ ਜਿਹੜੀ ਹੈ ਸੋਗ ਦੀ ਲਹਿਰ ਹੈ। ਔਰ ਕਿਉਂਕਿ ਉਦੋਂ ਵੀ ਜਦੋਂ ਇਹ ਖਬਰ ਵੀ ਆਈ ਔਰ ਹਾਲਾਂਕਿ ਕਿਹਾ ਗਿਆ ਸੀ ਕਿ ਜੀ ਉਹਦਾ ਇੰਜਨ ਖਰਾਬ ਹੋਇਆ ਹੈ। ਔਰ ਦੂਸਰਾ ਮੈਂ ਇਹਦੇ ਬਾਰੇ ਸ਼ੋਰ ਨਹੀਂ ਸੀ, ਮੈਂ ਕੋਈ ਵੀ ਗੱਲ ਕਰਨ ਤੋਂ ਪਹਿਲਾਂ ਜਦੋਂ ਤੱਕ ਮੈਨੂੰ ਇਹ ਲੱਗੇ ਨਾ ਕਿ ਬਾਕੀ ਤਾਂ ਖਬਰ ਹੁੰਦੀ ਹੈ, ਖਬਰ ਤਾਂ ਹਰ ਇੱਕ ਨੇ ਪੜ੍ਹ ਲਈ ਕਿ ਇਵੇਂ ਹਾਦਸਾ ਹੋਇਆ ਔਰ 176 ਨੇ, ਪਰ ਮੇਰੀ ਆਪਣੀ ਇਹ ਹੰਚ ਸੀ ਕਿ ਇਹਦਾ ਦੋਨਾਂ 'ਚੋਂ ਹੀ ਕੋਈ ਦੋਸ਼ੀ ਹੋ ਸਕਦਾ ਹੈ। ਜਾਂ ਤਾਂ ਇਹ ਹੈ ਕਿ ਵੀ ਐਕਸੀਡੈਂਟਲੀ, ਕਿਉਂਕਿ ਇਹ ਲਗਭਗ ਉਹੀ ਟਾਈਮ ਬਣਦਾ ਸੀ ਜਹਾਜ਼ ਦੇ ਡਿੱਗਣ ਦਾ ਜਦੋਂ ਕਿ ਈਰਾਨ ਨੇ ਲਗਭਗ 1.5 ਦਰਜਨ ਦੇ ਕਰੀਬ ਬੈਲਿਸਟਿਕ ਮਿਸਲਸ ਜਿਹੜੀਆਂ ਨੇ ਕਲਸਟਰ ਉਹਨਾਂ ਦੇ ਨਾਲ ਉਹ ਉਹਨਾਂ ਨੇ ਦਾਗੀਆਂ। ਸੋ ਮੈਨੂੰ ਇਹ ਲੱਗਾ ਕਿ ਵੀ ਜਿਹੜਾ ਉਹ ਹੋ ਸਕਦਾ ਉਹਦੇ ਚੋਂ ਹੀ ਕੋਈ ਹਿੱਟ ਕੀਤਾ ਹੋਏ। ਉਦੋਂ ਤੱਕ ਮੈਨੂੰ ਇਹ ਨਹੀਂ ਸੀ ਪਤਾ ਕਿ ਵੀ ਈਵਨ ਉਹਨਾਂ ਨੇ ਸਰਪ੍ਰਾਈਜ਼ ਐਲੀਮੈਂਟ ਅਟੈਕ ਦਾ ਰੱਖਣ ਦੇ ਲਈ ਏਅਰ ਸਪੇਸ ਬੰਦ ਨਹੀਂ ਸੀ ਕੀਤਾ, ਕਿਉਂਕਿ ਜੇ ਏਅਰ ਸਪੇਸ ਬੰਦ ਕਰਦੇ ਫਿਰ ਤਾਂ ਜ਼ਾਹਰ ਹੈ ਕਿ ਇਹਨਾਂ ਨੂੰ ਖਬਰ ਹੁੰਦੀ। ਹਾਲਾਂਕਿ ਇਹ ਨਹੀਂ ਹੈ ਵੀ ਇਹਨਾਂ ਨੂੰ ਖਬਰ ਨਹੀਂ ਸੀ। ਜਿਹੜਾ ਇਹਨਾਂ ਦਾ ਲਾਸ ਨਹੀਂ ਹੋਇਆ ਉਹਦੇ 'ਤੇ ਵੀ 2-3 ਰੀਜ਼ਨਿੰਗਸ ਹੋ ਰਹੀਆਂ ਕਿ ਕਿਉਂਕਿ ਇਹ ਜ਼ਾਹਰ ਹੈ ਕਿ ਅਟੈਕ ਇਰਾਕ ਦੇ ਵਿੱਚ ਹੋਣਾ ਸੀ। ਸੋ ਈਰਾਨ ਦੀ ਹਕੂਮਤ ਨੇ ਇਰਾਕ ਦੀ ਹਕੂਮਤ ਨੂੰ ਜ਼ਰੂਰ ਇਨਫੋਰਮ ਕੀਤਾ ਕਿ ਇਹ ਅਸੀਂ ਕਰਨ ਲੱਗੇ। ਤੋ ਇਰਾਕ ਦੀ ਹਕੂਮਤ ਦੇ ਵਿੱਚ ਬੈਠੇ ਹੋਏ ਨੇ, ਉਹਨਾਂ ਨੇ ਅਮਰੀਕਾ ਨੂੰ ਕੀਤਾ ਹੋਏਗਾ। ਸੋ ਜ਼ਾਹਰ ਹੈ ਕਿ ਇਹਨਾਂ ਦੇ ਕਹਿਣ ਮੁਤਾਬਕ ਸਾਡੇ ਬੰਦੇ ਬੰਕਰਸ ਚਲੇ ਗਏ ਜਾਂ ਦੂਜੇ, ਉਹ ਇਸ਼ੂ ਨਹੀਂ ਹੈ। ਅਸੀਂ ਸਮਝਦੇ ਹਾਂ ਵੀ ਈਰਾਨ ਦਾ ਸ਼ਾਇਦ ਟਾਰਗੇਟ ਵੀ ਕੋਈ ਕਿਲਿੰਗ ਕਰਨਾ ਨਹੀਂ ਸੀ, ਉਹ ਸਿਰਫ ਆਪਣਾ ਜਿਹੜਾ ਉਹ ਰੋਸ ਦਿਖਾਣਾ ਹੀ ਸੀ। ਲੇਕਿਨ ਇਸ ਸਾਰੇ 'ਚ ਉਹਦਾ 에ਅਰ ਸਪੇਸ ਜਿਹੜਾ ਉਹ ਬੰਦ ਨਹੀਂ ਸੀ। ਸੋ ਜ਼ਾਹਰ ਹੈ ਕਿ ਜਿਉਂ ਹੀ ਉਹਨੇ ਉਡਾਨ ਭਰੀ ਉਸ ਜਹਾਜ਼ ਨੇ, ਮਿਜ਼ਾਈਲ ਨੇ ਉਹਨੂੰ ਹਿੱਟ ਕੀਤਾ। ਇਹ ਮੇਰੀ ਦੂਸਰਾ ਮੇਰੇ ਮਨ 'ਚ ਇਹ ਸੀ ਕਿ ਵੀ ਜੇ ਟਰੰਪ ਐਡਮਿਨਿਸਟ੍ਰੇਸ਼ਨ ਨੇ ਕੁਛ ਇਸ ਕਿਸਮ ਦੀ ਲਾਈਨ ਲਈ ਹੋਈ ਹੈ ਕਿ ਵੀ ਉਹਨਾਂ ਨੇ ਉਸ ਸੁਲੇਮਾਨੀ ਨੂੰ ਜਿਹੜਾ ਅਮਰੀਕਾ ਦੇ ਨਾਲ ਹੀ ਆਈਸਿਸ ਦੇ ਖਿਲਾਫ ਵੀ ਜਿਹੜਾ ਲੜ ਰਿਹਾ ਸੀ, ਇਹਨਾਂ ਦੇ ਗੁਰਿਲੇ ਟੁਗੈਦਰ ਸੀ ਔਰ ਅਲਟੀਮੇਟਲੀ ਅਫਗਾਨਿਸਤਾਨ ਦੀ ਗੱਲਬਾਤ 'ਚ ਵੀ ਡਾਇਲੌਗ 'ਚ ਵੀ ਇਨਵੋਲਵ। ਹੁਣ ਇਹ ਵੀ ਚੱਲ ਰਿਹਾ ਸੀ ਕਿ ਵੀ ਸਾਊਦੀ ਅਰੇਬੀਆ ਔਰ ਈਰਾਨ ਨੂੰ ਨੇੜੇ ਲਿਆਉਣ ਦੇ ਲਈ ਜਿਹਨਾਂ ਦੋਨਾਂ ਦਾ ਉਹਦਾ ਕਿਤੇ ਨਾ ਕਿਤੇ ਕੋਈ ਰੋਲ ਚੱਲ ਰਿਹਾ ਸੀ। ਸੋ ਫਿਰ ਮੈਨੂੰ ਇਹ ਲੱਗਾ ਵੀ ਜੇ ਉਹਨਾਂ ਨੇ ਉੱਥੇ ਡਰੋਨ ਅਟੈਕ ਕਰਕੇ ਏਅਰਪੋਰਟ ਬਗਦਾਦ ਦੇ ਨੇੜੇ ਜਿਹਨਾਂ 'ਚ ਦੂਸਰੇ ਵੀ ਮਾਰੇ ਗਏ ਕੀਤਾ, ਹੋ ਸਕਦਾ ਹੈ ਇਹ ਜਹਾਜ਼ ਜਿਹੜਾ ਜਿਹਨੇ ਉੱਥੋਂ ਉਡਾਨ ਭਰੀ ਉਸ ਦੇ ਵਿੱਚ ਕੋਈ ਐਸੇ ਅਹਿਮ ਬੰਦੇ ਹੋਣ ਜਿਨ੍ਹਾਂ ਨੂੰ ਅਮਰੀਕਾ ਨੇ ਟਾਰਗੇਟ ਕੀਤਾ ਹੋਏ ਕਿ ਇਹਨਾਂ ਦੀ ਮਿਜ਼ਾਈਲ ਨੇ। ਪਰ ਹੁਣ ਕਿਉਂਕਿ ਦੋਨੋਂ ਹੀ ਪਾਸਿਓਂ, ਇੱਕ ਪਾਸੇ ਜਿੱਥੇ ਟਰੰਪ ਇਨ ਟਰਬਲ ਹੈ ਕਾਂਗਰਸ ਦੇ ਵਿੱਚ, ਕਿਉਂਕਿ ਜ਼ਾਹਰ ਹੈ ਜਿਵੇਂ ਅਸੀਂ ਜ਼ਿਕਰ ਵੀ ਕੀਤਾ ਸੀ ਕਿ ਕੋਈ ਵੀ ਜਿਹੜੀ ਡੈਕਲੇਰੇਸ਼ਨ ਆਫ ਵਾਰ ਹੈ ਉਹ US ਕਾਂਗਰਸ ਦੀ ਮਰਜ਼ੀ ਨਾਲ ਹੁੰਦੇ। ਇਹ ਬੇਸਿਕ ਹੈ ਜਿਹੜਾ ਕਨਸਟੀਟਿਊਸ਼ਨਲ ਪਾਰਟ ਹੈ। ਪਰ ਟਰੰਪ ਨੇ ਆਪਣੇ ਲੈਵਲ 'ਤੇ ਜਿੰਨਾ ਵੱਡਾ ਇਹ ਰਿਸਕ ਲੈ ਕੇ ਜੋ ਕੀਤਾ, ਇਹ ਵੱਖਰੀ ਗੱਲ ਹੈ ਵੀ ਈਰਾਨ ਦਾ ਰਿਸਪੌਂਸ ਮੇਸ਼ਡ ਸੀ, ਜਾਨੀ ਨੁਕਸਾਨ ਨਹੀਂ ਹੋਇਆ। ਅਮਰੀਕਾ ਹਾਲ ਦੀ ਘੜੀ ਇਹ ਲੱਗਦਾ ਕਿ ਵੀ ਸ਼ਾਇਦ ਸਟੈਪ ਬੈਕ ਕੀਤਾ ਜਾਂ ਉੱਥੇ ਰੁਕ ਗਿਆ। ਹਾਲਾਂਕਿ ਜਿਹੜੀ ਮਿਡਲ ਈਸਟ ਤੋਂ ਜਿਹੜੀਆਂ ਖਬਰਾਂ ਆ ਰਹੀਆਂ ਨੇ ਜਾਂ 1 to 1 ਵੀ ਜਿਹੜੇ ਕੁਛ ਉੱਥੇ ਜਰਨਲਿਸਟ ਪਹੁੰਚੇ ਨੇ ਪਾਕਿਸਤਾਨੀ ਔਰ ਦੂਸਰੇ, ਉਹਨਾਂ ਦਾ ਇਹੀ ਕਹਿਣਾ ਹੈ
ਕਿ ਕੋਈ ਹਾਲਾਤ ਜਿਹੜੇ ਨੇ ਉਹਨਾਂ 'ਚ ਕਸ਼ੀਦਗੀ ਘਟੀ ਨਹੀਂ ਹੈ। ਜੀ ਉਹ ਪੂਰਾ ਤਣਾਅ ਬਣਿਆ ਹੋਇਆ ਔਰ ਕੁਝ ਵੀ ਕਿਸੇ ਪਾਸੇ ਵੀ ਗੱਲ ਜਾ ਸਕਦੀ ਹੈ। ਹਾਲਾਂਕਿ ਮੈਨੂੰ ਇਹ ਲੱਗਦਾ ਕਿ ਵੀ ਹੁਣ ਡਾਇਰੈਕਟ ਕਨਫਰੰਟੇਸ਼ਨ ਦੇ ਚਾਂਸਸ ਘੱਟ ਨੇ। ਪ੍ਰੋਕਸੀ ਵਾਰਸ ਹੋਰ ਤੇਜ਼ ਹੋਣਗੀਆਂ, ਜਿਹੜੀਆਂ ਈਰਾਨ ਵੱਲੋਂ ਸਪਾਂਸਰਡ ਆਰਗੇਨਾਈਜੇਸ਼ਨਸ ਨੇ, ਗੁਰਿਲਾ ਆਰਗੇਨਾਈਜੇਸ਼ਨਸ, ਉਹ ਹਿਜ਼ਬੁੱਲਾ ਹੋਏ, ਉਹ ਸੀਰੀਆ ਦੇ ਵਿੱਚ ਹੋਏ, ਜਾਂ ਦੂਸਰੇ ਅਮਰੀਕਨ ਜਿਹੜੇ ਨੇ ਉਹ ਟਾਰਗੇਟ ਤੇ ਹੋਣਗੇ ਆਉਣ ਵਾਲੇ ਪੀਰੀਅਡ। ਔਰ ਅਮਰੀਕਾ ਵੀ ਕੁਛ ਨਾ ਕੁਛ ਜਿਹੜਾ ਹੈ, ਕਿਉਂਕਿ 2020 ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਦਾ ਸਾਲ ਵੀ ਆ ਗਿਆ ਦੁਬਾਰਾ, ਔਰ ਟਰੰਪ ਨੇ ਆਪਣਾ ਜਿਹੜਾ ਹੈ ਉਹ ਹੈਟ ਉਹ ਰਿੰਗ ਦੇ ਵਿੱਚ ਸੁੱਟਿਆ ਹੋਇਆ ਹੈ। ਸੋ ਜ਼ਾਹਰ ਹੈ ਵੀ ਇਹ ਵੀ ਕੁਛ ਨਾ ਕੁਛ ਇਸ ਕਿਸਮ ਦਾ ਕਰੇਗਾ। ਸੋ ਯੂਐਸ ਕਾਂਗਰਸ ਦੇ ਵਿੱਚ ਅੱਜ ਜਦੋਂ ਇਸ ਦੇ ਉੱਤੇ ਗੱਲਬਾਤ ਹੋਈ ਤਾਂ ਇਹਨਾਂ ਨੇ ਜਿਹੜਾ ਅਮਰੀਕਨ ਵਾਈਟ ਹਾਊਸ ਨੇ, ਜਿਨ੍ਹਾਂ ਦੇ ਵਿੱਚ ਸੈਕਟਰੀ ਆਫ ਡਿਫੈਂਸ ਮਾਰਕ ਐਸਪਰ, ਜੁਆਇੰਟ ਚੀਫਸ ਆਫ ਸਟਾਫ ਚੇਅਰਮੈਨ ਮਾਰਕ ਮਿਲੀ ਤੇ CIA ਡਾਇਰੈਕਟਰ ਗਿਨਾ ਹੈਸਪਲ, ਉਹਨਾਂ ਨੇ 535 ਮੈਂਬਰ ਨੇ ਜਿਹੜੇ ਕਾਂਗਰਸ ਦੇ, ਉਹਨਾਂ ਨੂੰ ਬਰੀਫ ਕੀਤਾ ਕਿ ਜੀ ਸਾਨੂੰ ਇਹ ਸੁਲੇਮਾਨੀ ਨੂੰ ਕਿਉਂ ਮਾਰਨਾ ਪਿਆ ਔਰ ਇਹ ਕਿੰਨਾ ਜਿਹੜਾ ਹੈ ਉਹ ਅਸੀਂ ਜਿਹੜੀ ਐਸਾ ਇਹ ਲੋੜ ਸੀ, ਇਸ ਤੋਂ ਬਿਨਾਂ ਗੱਲ ਬਣਨੀ ਨਹੀਂ ਸੀ। ਪਰ ਜੋ ਕਾਂਗਰਸ ਜਿਨ੍ਹਾਂ ਨੂੰ ਬਰੀਫਿੰਗ ਕੀਤੀ, ਕਿਉਂਕਿ ਡੈਮੋਕ੍ਰੈਟਸ ਨੇ ਕਾਂਗਰਸ, ਉਹਨਾਂ ਨੇ ਤਾਂ ਈਵਨ ਜਿਹੜੇ ਥੋੜੇ ਰਿਪਬਲਿਕਨ ਵੀ ਸੀ ਉਹਨਾਂ ਚੋਂ ਵੀ ਇੱਕ ਤਬਕੇ ਨੇ ਕਿਹਾ ਕਿ ਵੀ ਇਹ ਸਾਡੀ ਜਿਹੜੀ ਹੈ ਇਹ ਤਸੱਲੀ ਨਹੀਂ ਹੋਈ ਹੈ। ਆਈ ਐਮ ਨਾਟ ਸ਼ੋਰ who I trust or what I trust when it comes to these issues, because we have been told so many different things that really just bother me. Representative Elliot Angel, chairman of House Foreign Affairs Committee, told ਉਹਨੂੰ ਕਿਹਾ ਜੀ ਕਿਤੇ ਯਕੀਨ ਕਰੀਏ। ਬਿਲਕੁਲ। ਔਰ ਇਸ ਤੋਂ ਪਹਿਲਾਂ ਈਵਨ ਜਿਹੜੀ ਹੈ ਬੀਬੀ ਨੈਂਸੀ ਪਲੋਸੀ ਸਪੀਕਰ ਹੈ, ਉਹਨਾਂ ਨੇ ਇਹ ਕਿਹਾ ਕਿ ਵੀ ਅਸੀਂ ਵਾਰ ਪਾਵਰਸ ਦੇ ਉੱਤੇ ਇੱਕ ਰੈਜ਼ੋਲੂਸ਼ਨ ਕਾਂਗਰਸ ਦੇ ਵਿੱਚ ਲਿਆ ਰਹੇ ਕਿ ਵੀ ਕਾਂਗਰਸ ਦੇ ਕੋਲ ਇਹ ਰਾਈਟ ਹੈ ਔਰ ਇਹ ਵੀ ਉਹਨੂੰ ਸਨੱਬ ਕਰਨਾ ਹੀ ਹੈ ਪ੍ਰੈਜ਼ੀਡੈਂਟ ਟਰੰਪ ਨੂੰ। ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਮੈਂਬਰਸ ਆਫ ਕਾਂਗਰਸ ਹੈਵ ਸੀਰੀਅਸ ਅਰਜੈਂਟ ਕੰਸਰਨਸ about the administration's decision to engage in hostilities against Iran and about its lack of strategy moving forward, Pelosi said. She said Trump's report to Congress about the strike and the briefings had not addressed members' concerns. So ਇੱਕ ਚੰਗੀ ਗੱਲ ਹੈ ਕਿ ਵੀ ਉਹ 2003 ਦੇ ਵਿੱਚ ਤਾਂ ਇਰਾਕ ਦੇ ਵੇਲੇ ਅਟੈਕ ਜਦੋਂ ਕੀਤਾ ਹਾਊਸ ਦੇ ਵਿੱਚ ਮੈਜੋਰਟੀ ਸੀ ਰਿਪਬਲਿਕਨਸ ਦੀ। ਸੋ ਇਹ ਵੀ ਇੱਕ ਹੈਲਪਫੁਲ ਹੋਏਗਾ ਅਮਰੀਕਾ ਨੂੰ ਇਹਦਾ ਟਰੈਕ ਰੋਕਣ 'ਚ ਕਿ ਕਾਂਗਰਸ ਜਿਹੜੀ ਹੈ ਉਹਨਾਂ ਨੇ ਇਸ ਦੇ ਉੱਤੇ ਜਿਹੜਾ ਆਪਣਾ ਰੈਜ਼ੋਲੂਸ਼ਨ ਲੈ ਆਂਦਾ ਹੈ। ਔਰ ਇਸੇ ਤਰ੍ਹਾਂ ਈਵਨ ਜਿਹੜੇ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਨੇ ਡੈਮੋਕ੍ਰੇਟਸ ਦੇ ਦੋਵੇਂ ਤਿੰਨੋਂ, ਉਹਦੇ 'ਚ ਵੀ ਉਹਨੇ ਖਾਸ ਤੌਰ ਤੇ ਬਾਰਨੀ ਸੈਂਡਰਸ ਜਿਹੜਾ ਹੈ ਉਹਨੇ ਕਿਹਾ ਪਹਿਲਾਂ ਵੀ ਝੂਠ ਬੋਲਿਆ, 2003 'ਚ ਝੂਠ ਬੋਲ ਕੇ ਤੁਸੀਂ ਇਰਾਕ ਤੇ ਅਟੈਕ ਕੀਤਾ, ਮਿਸ ਇਨਫੋਰਮ ਕਰ ਰਹੇ ਹੋ ਔਰ ਤੁਸੀਂ ਦੇਸ਼ ਦੇ ਲਈ ਪ੍ਰੋਬਲਮਸ ਖੜੀਆਂ ਕਰ ਰਹੇ ਹੋ। ਲੇਕਿਨ ਹੁਣ ਇਹ ਬੜੇ ਟੈਕਟੀਕਲੀ, ਅੱਜ ਮੈਂ ਦੇਖ ਰਿਹਾ ਸੀ ਕਿ ਅਮਰੀਕਾ ਦੀ ਕੋਈ ਬਹੁਤੀ ਸਟਰੋਂਗ ਸਟੇਟਮੈਂਟ ਤਾਂ ਨਹੀਂ ਹੈ, ਲੇਕਿਨ ਜਹਾਜ਼ ਜਿਹਦੇ 'ਚ 176 ਮੁਸਾਫਰ ਮਾਰੇ ਗਏ ਉਹ ਉਹਨਾਂ ਨੇ ਈਰਾਨ ਦੇ ਖਾਤੇ 'ਚ ਪਾ ਦਿੱਤੀ। ਔਰ ਇਹ ਖਬਰ ਹੈ ਈਰਾਨ ਐਕਸੀਡੈਂਟਲੀ ਡਾਊਨਡ ਯੂਕਰੇਨ 에ਅਰਲਾਈਨਰ killing 176 abroad US officials। ਸੋ ਉਹਨਾਂ ਨੇ ਜਿਹੜਾ US officials ਨੇ ਇਹ ਕਿਹਾ ਕਿ ਵੀ ਇਹ ਜਿਹੜਾ ਹੈ ਇਰਾਨੀਅਨ ਮਿਸਲ ਦੇ ਨਾਲ ਹੀ ਹਿੱਟ ਹੋਇਆ। ਹਾਲਾਂਕਿ ਇਹ ਉਹਨਾਂ ਨੇ ਕਿਹਾ ਕਿ ਵੀ ਇਹ ਉਹਨਾਂ ਨੇ ਕੋਈ ਜਾਣਬੁੱਝ ਕੇ ਨਹੀਂ ਕੀਤਾ, ਬਟ ਐਕਸੀਡੈਂਟਲੀ ਇਹ ਹਿੱਟ ਕੀਤਾ। ਔਰ ਫਿਰ ਉਹਨੇ ਕਿਹਾ ਜੀ ਟਰੰਪ ਟੋਲਡ ਰਿਪੋਰਟਰ ਸਮਬਡੀ ਕੁਡ ਹੈਵ ਮੇਡ ਏ ਮਿਸਟੇਕ, ਕਿ ਕਿਸੇ ਤੋਂ ਕੋਈ ਗਲਤੀ ਹੋਈ ਹੋਏਗੀ, ਪਰ ਜੇ ਇਰਾਨੀਅਨ ਮਿਸਲ ਨੇ ਕੀਤਾ ਫਿਰ ਉਹਦੇ ਹੋਰ ਵੀ ਕਨਸੀਕੁਐਂਸਸ ਹੋਣਗੇ। ਫਿਰ ਤਾਂ ਜ਼ਾਹਰ ਹੈ ਕਿ ਜਿਹੜੇ ਸਾਰੇ ਮੁਸਾਫਰ ਨੇ 176 ਉਹਨਾਂ ਦੇ ਕਲੇਮ ਵੀ ਹੋਣਗੇ, ਜਿਹੜੇ ਬਿਲੀਅਨਸ ਆਫ ਡਾਲਰ, ਜਿਵੇਂ ਲੀਬੀਆ ਨੇ ਗਦਾਫੀ ਨੇ ਪੈਨਐਮ ਅਮਰੀਕਾ ਦਾ ਸੁੱਟਿਆ ਸੀ, ਕਿੰਨੇ ਬਿਲੀਅਨ ਡਾਲਰ ਉਹਨੂੰ ਖੋਖਲਾ ਕਰਤਾ ਸੀ, ਫਾਈਨੈਂਸ਼ੀਅਲੀ ਇੰਨਾ ਹਰਜਾਨਾ ਸੀ। ਸੋ ਜ਼ਾਹਰ ਹੈ ਕਿ ਵੀ ਆਲਰੇਡੀ, ਕਿਉਂਕਿ ਕੈਨੇਡਾ ਨਾਲ ਤਾਂ ਈਰਾਨ ਦੀ ਰਿਲੇਸ਼ਨਸ਼ਿਪ 2012 ਦੇ ਵਿੱਚ ਜਿਹੜਾ ਇਹਨਾਂ ਨੇ ਤੋੜ ਲਿਆ ਸੀ। ਈਰਾਨ ਦੇ ਕੋਈ ਜਿਹੜਾ ਈਰਾਨ ਕੈਨੇਡਾ ਦੇ ਸੰਬੰਧ ਨਹੀਂ ਨੇ, ਔਰ ਜਿਹੜੇ ਮੈਕਸਿਮਮ ਨੇ ਪੈਸੇਂਜਰ ਆਫਟਰ ਇਰਾਨੀਅਨ ਕੈਨੇਡੀਅਨ ਨੇ, ਭਾਵੇਂ ਉਹ ਵੀ ਇਰਾਨੀਅਨ ਮੂਲ ਦੇ ਨੇ ਬਟ ਕੈਨੇਡੀਅਨ ਸਿਟੀਜ਼ਨ ਨੇ। ਇਸ ਲਈ ਜਸਟਿਨ ਟਰੂਡੋ ਨੇ ਵੀ ਇਸ ਦੇ ਉੱਤੇ ਫੌਰਨ ਸਟੇਟਮੈਂਟ ਅੱਜ ਦਿੱਤੀ ਹੈ ਕਿ ਇਰਾਨੀ ਮਿਸਾਈਲ ਨੇ ਯੂਕਰੇਨ ਦਾ ਜਿਹੜਾ ਪੈਸੇਂਜਰ ਪਲੇਨ ਹੈ ਇਹ ਡਿੱਗਿਆ। ਔਰ ਜਸਟਿਨ ਟਰੂਡੋ ਨੇ ਕਿਹਾ ਵੀ ਸਾਡੇ ਕੋਲ ਇਸ ਦੇ ਸਬੂਤ ਨੇ, ਔਰ ਇਹ ਉਹਨੇ ਕਿਹਾ ਕਿ ਵੀ ਇਹ ਗਲਤੀ ਦੇ ਨਾਲ ਹੀ ਡਿੱਗਿਆ। ਲੇਕਿਨ ਕੈਨੇਡਾ ਔਰ ਬ੍ਰਿਟਨ ਦੋਨਾਂ ਨੇ ਮੰਗ ਕੀਤੀ ਹੈ ਕਿ ਵੀ ਇਸ
ਜਿਹੜਾ ਇਹ ਜਹਾਜ਼ ਦਾ ਹਾਦਸਾ ਹੈ ਇਸ ਦੀ ਕੰਪਲੀਟ ਇਨਵੈਸਟੀਗੇਸ਼ਨ ਹੋਏ। ਔਰ ਇਸ ਸਾਰੇ 'ਚ ਉਹਨਾਂ ਨੇ ਕਿਹਾ ਕਿ ਵੀ ਸਾਨੂੰ, ਇਹ ਜਸਟਿਨ ਟਰੂਡੋ ਦੀ ਸਟੇਟਮੈਂਟ ਹੈ ਕਿ ਸਾਨੂੰ ਜਿਹੜੀ ਹੈ ਗੁਪਤ ਜਿਹੜੇ ਹਲਕਿਆਂ ਤੋਂ ਜਾਣਕਾਰੀ ਮਿਲੀ ਹੈ ਕਿ ਵੀ ਇਹ ਈਰਾਨ ਨੇ ਹੀ ਆਪਣੀ ਜ਼ਮੀਨ ਦੇ ਤੋਂ ਜਿਹੜੀ ਮਿਸਾਈਲ ਛੱਡੀ ਹੈ ਉਹਦੇ ਨਾਲ ਹੀ ਉਹ ਮਿਸਾਈਲ ਹਿੱਟ ਹੋਈ ਜਹਾਜ਼ ਨੂੰ, ਉਹਦੇ ਨਾਲ ਹੀ ਇਹ ਜਹਾਜ਼ ਦਾ ਹਾਦਸਾ ਹੋਇਆ, ਭਾਵੇਂ ਜਾਣਬੁੱਝ ਕੇ ਨਹੀਂ ਕੀਤਾ ਗਿਆ। ਉਹਨੇ ਕਿਹਾ ਜੀ ਕੈਨੇਡਾ ਦੇ ਲੋਕਾਂ ਦੇ ਮਨਾਂ 'ਚ ਕਈ ਸਵਾਲ ਨੇ, ਉਹਨਾਂ ਦਾ ਜਵਾਬ ਮਿਲਣਾ ਚਾਹੀਦਾ। ਉਹਨਾਂ ਨੇ ਕਿਹਾ ਜੀ ਵੀ ਮੈਂ ਇੱਕਦਮ ਤਾਂ ਇਲਜ਼ਾਮਬਾਜ਼ੀ ਨਹੀਂ ਲਾ ਰਿਹਾ, ਕਿਉਂਕਿ ਜਦੋਂ ਤੱਕ ਨਤੀਜਾ ਇਨਵੈਸਟੀਗੇਸ਼ਨ ਨਾਲ ਨਹੀਂ ਕੱਢਿਆ ਜਾਂਦਾ ਉਹ ਜਿਹੜਾ ਠੀਕ ਨਹੀਂ ਹੁੰਦਾ। ਪਰ ਕਿਉਂਕਿ ਕੈਨੇਡਾ ਦੇ 63 ਨਾਗਰਿਕ ਇਸ ਦੇ ਵਿੱਚ ਸੀ, ਸਾਰੇ ਜਿਹੜੇ ਟੋਰਾਂਟੋ ਜਾ ਰਹੇ ਸੀ, ਇਸ ਲਈ ਕੈਨੇਡੀਅਨ ਪ੍ਰਧਾਨ ਮੰਤਰੀ ਹੋਣ ਦੇ ਨਾਤੇ ਮੈਂ ਜਿਹੜਾ ਇਹ ਸਮਝਦਾ ਕਿ ਇਹ ਹੁਣ ਇਹਦੀ ਇੰਟਰਨੈਸ਼ਨਲ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ। ਬ੍ਰਿਟਨ ਦੇ ਪ੍ਰਾਈਮ ਮਿਨਿਸਟਰ ਬੋਰਿਸ ਜੌਨਸਨ ਨੇ ਵੀ ਉਹਨੇ ਟਰੂਡੋ ਦੇ ਬਿਆਨ ਦੀ ਹਮਾਇਤ ਕੀਤੀ ਹੈ। ਉਹਨਾਂ ਨੇ ਕਿਹਾ ਜੀ ਇਸ ਮੁੱਦੇ ਤੇ ਬ੍ਰਿਟਨ ਔਰ ਕੈਨੇਡਾ ਅਸੀਂ ਮਿਲ ਕੇ ਕੰਮ ਕਰ ਰਹੇ ਹਾਂ। ਔਰ ਉਹਨਾਂ ਨੇ ਕਿਹਾ ਵੀ ਇਸ ਤੋਂ ਪਹਿਲਾਂ ਜਿਹੜਾ CNN CBS ਨੇ ਵੀ ਇਹ ਕਿਹਾ ਕਿ ਅਮਰੀਕਾ ਦੇ ਆਫੀਸ਼ੀਅਲਸ ਨੇ ਕਿਹਾ ਵੀ ਇਹ ਜਿਹੜਾ ਯੂਕਰੇਨ ਇੰਟਰਨੈਸ਼ਨਲ ਏਅਰਲਾਈਨਸ ਦਾ ਬੋਇੰਗ 737 ਜਹਾਜ਼ ਹੈ ਇਹਨੂੰ ਈਰਾਨ ਦੀ ਮਿਸਾਈਲ ਨੇ ਹਿੱਟ ਕੀਤਾ। ਹਾਲਾਂਕਿ ਜਿਹੜੇ ਬੋਇੰਗ ਜਹਾਜ਼ ਨੇ ਇਹ ਸੀਐਟਲ 'ਚ ਬਣਦੇ ਨੇ ਔਰ ਕਿਉਂਕਿ ਜਿਹੜੇ ਇੰਜਨ ਖਰਾਬੀ ਦੀ ਗੱਲ ਹੈ, ਬੋਇੰਗ ਨਵਾਂ ਜਹਾਜ਼ ਸੀ, ਕੋਈ ਪੁਰਾਣਾ ਵੀ ਨਹੀਂ ਸੀ। ਔਰ ਇਹ ਬੋਇੰਗ ਦੇ ਆਪਣਾ ਫਿਰ ਰੈਪੂਟੇਸ਼ਨ ਜੁੜਿਆ ਹੁੰਦਾ, ਜੇ ਇੱਕ ਦੋ ਜਹਾਜ਼ ਡਿੱਗਣ ਤਾਂ ਕੰਪਨੀ ਦਾ ਜਿਹੜਾ ਸਾਰਾ ਉਹਨਾਂ ਦੇ ਥੱਲੇ ਆ ਜਾਂਦੇ ਨੇ ਸ਼ੇਅਰ ਵੀ, ਕਿਉਂਕਿ ਮੁੜ ਕੇ ਕੋਈ ਆਰਡਰ ਵੀ ਨਹੀਂ ਕਰਦਾ। ਸੋ ਹੁਣ ਜਦੋਂ ਕਿ ਆਲਰੇਡੀ ਅਮਰੀਕਾ ਨੇ ਵੀ ਉਂਗਲ ਚੁੱਕੀ ਹੈ, ਕੈਨੇਡਾ ਨੇ ਵੀ ਚੁੱਕੀ ਹੈ, ਬੋਇੰਗ ਵਾਲੇ ਵੀ ਆਪਣਾ ਜਹਾਜ਼ ਵੀ ਕਲੇਮ ਕਰਨਗੇ ਔਰ ਉਹ ਕਲੀਅਰੈਂਸ ਵੀ ਚਾਹਣਗੇ ਕਿ ਵੀ ਉਹਨਾਂ ਦੀ ਕੋਈ ਮਕੈਨੀਕਲ ਟੈਕਨੀਕਲ ਫਾਲਟ ਨਹੀਂ ਹੈ ਜਹਾਜ਼ ਦੇ ਵਿੱਚ, ਇਹ ਇਰਾਨੀਅਨ ਮਿਸਲ ਨੇ ਇਸ ਸਾਰੇ ਪਾਰਟ ਨੂੰ ਕੀਤਾ। ਔਰ ਯੂਕਰੇਨ ਨੇ ਵੀ ਯੂਨਾਈਟਿਡ ਨੇਸ਼ਨਸ ਨੂੰ ਕਿਹਾ ਕਿ ਵੀ ਇਹਦੀ ਇਨਵੈਸਟੀਗੇਸ਼ਨ ਕਰੋ। ਸੋ ਮੈਂ ਇਹ ਸਮਝਦਾ ਵੀ ਇੱਕ ਮੁਸੀਬਤ ਚੋਂ ਨਿਕਲਦਿਆਂ ਦੂਜੇ 'ਚ ਫਸਣ ਵਾਲੀ ਗੱਲ ਹੁੰਦੀ ਹੈ ਵੀ ਈਰਾਨ ਜਿਹੜਾ ਆਲਰੇਡੀ ਜਿਹੜਾ ਆਰਥਿਕ ਤੌਰ ਤੇ ਜਿਹੜਾ ਕਾਫੀ ਤੰਗਦਸਤੀ ਨਾਲ ਜੂਝ ਰਿਹਾ ਹੈ ਔਰ ਆਲਰੇਡੀ ਇਸ ਮੁੱਦੇ ਦੇ ਉੱਤੇ ਉਹਨਾਂ ਨੇ ਚਲੋ ਆਪਣਾ ਕੌਮ ਨੂੰ ਇਕੱਠਾ ਰੱਖਣ ਦੀ ਗੱਲ ਤਾਂ ਹੋਈ, ਇਸ ਸਾਰੇ 'ਚ ਉਹਨਾਂ ਦੀ ਯੂਨਿਟੀ ਵੀ ਨਿਕਲੀ ਹੈ। ਹਾਲਾਂ ਅੱਜ ਹੀ ਮੈਂ ਦੇਖ ਰਿਹਾ ਸੀ ਵੀ ਕੁਝ ਜਿਹੜੇ ਜਰਨਲਿਸਟ ਨੇ ਡਿਸਕਸ ਕਰ ਰਹੇ ਨੇ ਕਿ ਕੀ ਜਿਹੜਾ US ਦਾ ਇੰਟੈਂਟ ਸੀ ਉਹਨੂੰ ਸੁਲੇਮਾਨੀ ਨੂੰ ਮਾਰਨ ਤੋਂ ਬਾਅਦ ਕਿ ਵੀ ਉਹ ਈਰਾਨ ਦਾ ਨੁਕਸਾਨ ਕਰਨਗੇ, ਕਿਤੇ ਇਹ ਤਾਂ ਨਹੀਂ ਵੀ ਈਰਾਨ ਨੂੰ ਉਹਨਾਂ ਨੇ ਇਕੱਠਾ ਕਰ ਦਿੱਤਾ ਹੈ ਸਾਰੇ ਲੋਕਾਂ ਨੂੰ। ਔਰ ਈਰਾਨ ਦੇ ਲੋਕਾਂ ਦੇ ਵਿੱਚ ਜਿਹੜੀ ਬਾਕੀ ਸਮੱਸਿਆਵਾਂ ਨੂੰ ਲੈ ਕੇ ਹਕੂਮਤ ਦੇ ਉੱਤੇ ਜਿਹੜਾ ਉਹ ਉਹਨਾਂ ਦੇ ਗਿਲੇ ਗੁੱਸੇ ਵੀ ਸੀ, ਮਹਿੰਗਾਈ ਵੱਧ ਰਹੀ ਜਾਂ ਦੂਸਰੀਆਂ ਉਹ ਸਾਰੀਆਂ ਚੀਜ਼ਾਂ ਪਿੱਛੇ ਚਲੀਆਂ ਗਈਆਂ ਔਰ ਉਹ ਇਰਾਨੀਅਨ ਪ੍ਰਾਈਡ ਦੇ ਲਈ ਇਕੱਠੇ ਹੋਏ ਨੇ। ਔਰ ਮੈਨੂੰ ਲੱਗਦਾ ਵੀ ਇਹ ਗੱਲ ਠੀਕ ਹੈ। ਪਰ ਇਹ ਜਿਹੜਾ ਜਹਾਜ਼ ਦਾ ਪਹਿਲਾਂ ਤਾਂ ਅਸੀਂ ਜਿਹੜੇ 176 ਜਿਹੜੇ ਬੇਗੁਨਾਹ ਮਾਰੇ ਗਏ ਮੁਸਾਫਰ ਨੇ, ਵਿਆਹਤਾ ਜੋੜੀ, ਉਹਨਾਂ ਦੇ ਸਾਰੇ ਰਿਸ਼ਤੇਦਾਰ, ਕਈ ਵਾਰ ਰੱਬ ਨੇ ਵੀ ਕਿੱਥੇ ਕਿੱਥੇ ਇਹ ਜਿਹੜੇ ਨੇ ਉਹਦੀ ਲਿਖਤ ਰੱਬ ਦੀ ਕੀ ਹੁੰਦੀ ਹੈ, ਕਿੱਥੋਂ ਕੋਈ ਜਾਂਦਾ ਹੈ, ਕਿੱਥੇ ਤੁਸੀਂ ਕਿਵੇਂ ਖੁਸ਼ੀ ਦੇ ਜਿਹੜੇ ਗੀਤ ਨੇ ਉਹ ਵੈਣਾਂ ਦੇ ਵਿੱਚ ਬਦਲ ਜਾਂਦੇ ਨੇ। ਸੋ ਇਸ ਸਾਰੇ ਦੇ ਉੱਤੇ ਅਸੀਂ ਅਫਸੋਸ ਦਾ ਇਜ਼ਹਾਰ ਕਰਦੇ ਹਾਂ ਔਰ ਅਸੀਂ ਸਮਝਦੇ ਹਾਂ ਕਿ ਵੀ ਤੁਸੀਂ ਜਿਹੜੇ ਚਲੇ ਜਾਂਦੇ ਨੇ ਉਹਨਾਂ ਦੇ ਪਿੱਛੇ ਜਿਹੜੇ ਨੇ ਉਹਨਾਂ ਦੇ ਲਈ ਫਿਰ ਕਿੰਨੀ ਵੱਡੀ ਸਫਰਿੰਗ ਹੁੰਦੀ ਹੈ, ਇਹ ਹੁਣ ਰੱਬ ਹੀ ਉਹਨਾਂ ਨੂੰ ਹਿੰਮਤ ਦੇ। ਸੋ ਮੈਂ ਇਹ ਸਮਝਦਾ ਵੀ ਕੱਲ ਜਿਹੜੇ ਸਾਡੇ ਦਰਸ਼ਕਾਂ ਨੇ ਕਿਹਾ ਕਿ ਜੀ ਤੁਸੀਂ ਉਹਨਾਂ ਦਾ ਜ਼ਿਕਰ ਕਿਉਂ ਨਹੀਂ ਕੀਤਾ, ਕਿਉਂਕਿ ਮੈਂ ਇਹ ਸਮਝਦਾ ਸੀ ਵੀ ਕਿਸੇ ਨਾ ਕਿਸੇ ਹੰਚ ਮੈਨੂੰ ਇੱਕਦਮ ਇਹ ਸੀ ਕਿ ਵੀ ਇਹ ਦੋ ਹੋ ਸਕਦੇ ਨੇ। ਹਾਲਾਂ ਇਰਾਨੀਅਨ ਵਾਲੇ ਪਾਸੇ ਜ਼ਿਆਦਾ ਜਿਹੜੀ ਟਾਈਮ ਲਿਮਿਟ ਸੀ, ਪਰ ਹੁਣ ਆਲਮੋਸਟ ਇਸ ਪਾਸੇ ਵਾਲੀ ਗੱਲ ਜਾ ਰਹੀ ਹੈ ਔਰ ਇਸ ਦੇ ਉੱਤੇ ਜ਼ਾਹਰ ਹੈ ਕਿ ਇੰਟਰਨੈਸ਼ਨਲ ਇਨਵੈਸਟੀਗੇਸ਼ਨ ਹੋਏਗੀ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇੱਥੇ ਲੈਣੇ ਆਪਣੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਫਿਰ ਦੁਬਾਰਾ ਅਪੀਲ ਤੇ ਬੇਨਤੀ ਕਰਦੀ ਹੈ ਵੀਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV84 ਮਨੁੱਖੀ ਹੱਕਾਂ ਦਾ ਪਹਿਰੇਦਾਰ ਹੈ। TV84 ਸਿੱਖਾਂ, ਕਸ਼ਮੀਰੀਆਂ ਤੇ ਭਾਰਤੀਆਂ ਨੂੰ ਤੇ ਸਟੇਟਾਂ ਦੇ ਲੋਕਾਂ ਦੇ ਸਵੈ-ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ TV84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ। ਸਾਡੇ ਇਸ ਪਤੇ ਤੇ 36-01 37th Avenue, Long Island City, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵੀਅਰਸ, ਤੁਸੀਂ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।